NIA ਵਰਸਸ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਐਂਡ ਅਦਰ ਦੇ ਕੇਸ ਦਾ ਫੈਸਲਾ ਸੁਣਾਇਆ ਗਿਆ, ਜਿਹਦੇ 'ਚ ਕੁਲਵਿੰਦਰਜੀਤ ਸਿੰਘ ਖਾਨਪੁਰੀਆ, ਜਗਦੇਵ ਸਿੰਘ ਤਲਾਣੀਆਂ, ਰਵਿੰਦਰਪਾਲ ਸਿੰਘ ਮਹਿਣਾ ਤੇ ਹਰਚਰਨ ਸਿੰਘ ਦਿੱਲੀ ਦੇ ਖਿਲਾਫ ਜਿਹੜਾ ਕੱਲ 27 ਮਾਰਚ 2024 ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅੱਜ 4 ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ 4 ਸੈਕਸ਼ਨਾਂ ਦੇ ਵਿੱਚ ਉਮਰ ਕੈਦ ਦੀ ਸਜ਼ਾ, ਰਵਿੰਦਰਪਾਲ ਸਿੰਘ ਤੇ ਜਗਦੇਵ ਸਿੰਘ ਨੂੰ ਇਹ 3 ਸੈਕਸ਼ਨਾਂ ਦੇ ਵਿੱਚ ਉਮਰ ਕੈਦ ਦੀ ਸਜ਼ਾ, ਹਰਚਰਨ ਸਿੰਘ ਨੂੰ 3 ਸੈਕਸ਼ਨਾਂ 'ਚ ਉਮਰ ਕੈਦ ਦੀ ਸਜ਼ਾ, 5 ਸੈਕਸ਼ਨਾਂ 'ਚ 10 ਸਾਲ ਦੀ ਸਜ਼ਾ। ਇਹ ਕੇਸ ਦੇ ਫੈਸਲੇ ਦੇ ਸਬੰਧ ਦੇ ਵਿੱਚ ਜੱਜਮੈਂਟ ਜਿਹੜੀ ਆ ਉਹ ਅੱਜ ਸ਼ਾਮ ਤੱਕ ਸਾਰੇ ਬੰਦੀਆਂ ਨੂੰ, ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ ਮੁਕਤਸਰ ਸਾਹਿਬ ਜੇਲ੍ਹ ਦੇ ਵਿੱਚ, ਰਵਿੰਦਰਪਾਲ ਤੇ ਜਗਦੇਵ ਸਿੰਘ ਨੂੰ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਤੇ ਹਰਚਰਨ ਸਿੰਘ ਨੂੰ ਨਾਭਾ ਜੇਲ੍ਹ ਦੇ ਵਿੱਚ ਪਹੁੰਚ ਜਾਏਗੀ। ਇਹ ਇੱਕ ਪੋਲੀਟੀਕਲ ਡਿਸੀਜਨ ਆ। ਜੋ ਹਾਲਾਤ BJP ਨੇ ਬਣਾਏ ਹੋਏ ਨੇ, ਮੁਲਕ ਭਰ ਦੇ ਵਿੱਚ ਸਿੱਖਾਂ ਦੇ ਖਿਲਾਫ ਮਾਹੌਲ ਖੜਾ ਕੀਤਾ ਗਿਆ, ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਤਸ਼ੱਦਦ ਦਾ, ਜ਼ੁਲਮ ਦਾ, ਜੇਲ੍ਹਾਂ ਦਾ ਦੌਰ ਚੱਲ ਰਿਹਾ। ਉਸ ਸੰਦਰਭ ਦੇ ਵਿੱਚ ਹੀ ਇਸ ਫੈਸਲੇ ਨੂੰ ਦੇਖਿਆ ਜਾਣਾ ਚਾਹੀਦਾ। ਸਿੱਖਾਂ ਦੇ ਨਾਲ ਕਿਵੇਂ ਦੋਹਰੇ ਮਾਪਦੰਡ ਅਪਣਾਏ ਜਾਂਦੇ ਨੇ ਤੇ ਇਸ ਕੇਸ ਦੇ ਵਿੱਚ ਸਿਰਫ 2 ਦੇਸੀ ਕੱਟੇ ਦੀ ਰਿਕਵਰੀ ਦਿਖਾਈ ਗਈ ਸੀ। ਬਾਕੀ ਸਾਰੀਆਂ ਪ੍ਰਜੰਪਸ਼ਨ ਤੇ ਸੋ ਕਾਲਡ ਕ੍ਰਿਮੀਨਲ ਕੌਂਸਪੀਰੇਸੀ ਦਾ ਕੇਸ ਬਣਾਇਆ ਗਿਆ। ਕੁਲਵਿੰਦਰਜੀਤ ਸਿੰਘ ਖਾਨਪੁਰੀਏ ਤੇ ਹਰਚਰਨ ਸਿੰਘ ਕੋਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਰਿਕਵਰੀ ਨਹੀਂ। ਰਵਿੰਦਰਪਾਲ ਸਿੰਘ ਤੇ ਜਗਦੇਵ ਸਿੰਘ ਕੋ ਦੇਸੀ ਕੱਟਿਆਂ ਦੀ ਰਿਕਵਰੀ ਦਿਖਾਈ ਗਈ। ਹੋਰ ਕਿਸੇ ਤਰ੍ਹਾਂ ਦਾ ਐਕਸਪਲੋਸਿਵ ਸਬਸਟੈਂਸ ਭਾਵੇਂ ਕਿ ਪਹਿਲਾਂ FIR ਦਰਜ ਕੀਤੀ ਗਈ ਸਪੈਸ਼ਲ ਸੈੱਲ ਵੱਲੋਂ, ਪਰ ਕੋਈ ਰਿਕਵਰੀ ਨਹੀਂ ਹੋ ਸਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ NIA ਸਪੈਸ਼ਲ ਕੋਰਟ ਪੰਜਾਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਐਡੀਸ਼ਨਲ ਸੈਸ਼ਨ ਜੱਜ ਸ਼੍ਰੀਮਤੀ ਮਨਜੋਤ ਕੌਰ ਵੱਲੋਂ NIA ਵਰਸਸ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਐਂਡ ਅਦਰ ਦੇ ਕੇਸ ਦਾ ਫੈਸਲਾ ਸੁਣਾਇਆ ਗਿਆ, ਜਿਹਦੇ 'ਚ ਕੁਲਵਿੰਦਰਜੀਤ ਸਿੰਘ ਖਾਨਪੁਰੀਆ, ਜਗਦੇਵ ਸਿੰਘ ਤਲਾਣੀਆਂ, ਰਵਿੰਦਰਪਾਲ ਸਿੰਘ ਮਹਿਣਾ ਤੇ ਹਰਚਰਨ ਸਿੰਘ ਦਿੱਲੀ ਦੇ ਖਿਲਾਫ ਜਿਹੜਾ ਕੱਲ 27 ਮਾਰਚ 2024 ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅੱਜ 4 ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਇਹਦੇ 'ਚ ਵੱਖ-ਵੱਖ ਸੈਕਸ਼ਨਾਂ ਦੇ ਤਹਿਤ ਇਹ ਜਿਹੜਾ ਕੇਸ ਸੀ 120B, 121, 121A, 122, 123 IPC 17, 18, 18B, 20, 38, 39 UAPA ਐਕਟ ਤੇ 25 ਆਰਮਜ਼ ਐਕਟ ਦੇ ਤਹਿਤ ਸਜ਼ਾਵਾਂ ਕੀਤੀਆਂ ਗਈਆਂ, ਜਿਹਦੇ ਤਹਿਤ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ 4 ਸੈਕਸ਼ਨਾਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਤੇ 6 ਸੈਕਸ਼ਨਾਂ ਦੇ ਵਿੱਚ 10 ਸਾਲ ਦੀ ਸਜ਼ਾ ਦਿੱਤੀ ਗਈ। ਰਵਿੰਦਰਪਾਲ ਸਿੰਘ ਤੇ ਜਗਦੇਵ ਸਿੰਘ ਨੂੰ ਇਹ 3 ਸੈਕਸ਼ਨਾਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਤੇ 5 ਸੈਕਸ਼ਨਾਂ ਦੇ ਵਿੱਚ 10 ਸਾਲ ਦੀ ਸਜ਼ਾ ਤੇ 1 ਸੈਕਸ਼ਨ ਦੇ ਵਿੱਚ 5 ਸਾਲ ਦੀ ਸਜ਼ਾ ਦਿੱਤੀ ਗਈ। ਹਰਚਰਨ ਸਿੰਘ ਨੂੰ 3 ਸੈਕਸ਼ਨਾਂ 'ਚ ਉਮਰ ਕੈਦ ਦੀ ਸਜ਼ਾ, 5 ਸੈਕਸ਼ਨਾਂ 'ਚ 10 ਸਾਲ ਦੀ ਸਜ਼ਾ ਜਿਹੜੀ ਦਿੱਤੀ ਗਈ ਤੇ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ 3,75,000 ਜੁਰਮਾਨਾ, ਰਵਿੰਦਰਪਾਲ ਸਿੰਘ ਤੇ ਜਗਦੇਵ ਸਿੰਘ ਨੂੰ 3,20,000 ਜੁਰਮਾਨਾ ਤੇ ਹਰਚਰਨ ਸਿੰਘ ਨੂੰ 3 ਲੱਖ ਦਾ ਜੁਰਮਾਨਾ ਜਿਹੜਾ ਕੀਤਾ ਗਿਆ। ਰਵਿੰਦਰਪਾਲ ਸਿੰਘ, ਜਗਦੇਵ ਸਿੰਘ ਤੇ ਹਰਚਰਨ ਸਿੰਘ ਦੀ ਕਰੀਬ ਪੌਣੇ 5 ਸਾਲ ਮਈ-ਜੂਨ ਦੇ ਵਿੱਚ 5 ਸਾਲ ਦੀ ਕਸਟਡੀ ਹੋ ਜਾਣੀ ਆ ਤੇ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਦੀ 1.5 ਸਾਲ ਦੇ ਕਰੀਬ ਕਸਟਡੀ ਜਿਹੜੀ ਹੋਈ ਆ। ਸੋ ਇਹ ਕੇਸ ਦੇ ਫੈਸਲੇ ਦੇ ਸਬੰਧ ਦੇ ਵਿੱਚ ਜੱਜਮੈਂਟ ਜਿਹੜੀ ਆ ਉਹ ਅੱਜ ਸ਼ਾਮ ਤੱਕ ਸਾਰੇ ਬੰਦੀਆਂ ਨੂੰ, ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ ਮੁਕਤਸਰ ਸਾਹਿਬ ਜੇਲ੍ਹ ਦੇ ਵਿੱਚ, ਰਵਿੰਦਰਪਾਲ ਤੇ ਜਗਦੇਵ ਸਿੰਘ ਨੂੰ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਤੇ ਹਰਚਰਨ ਸਿੰਘ ਨੂੰ ਨਾਭਾ ਜੇਲ੍ਹ ਦੇ ਵਿੱਚ ਪਹੁੰਚ ਜਾਏਗੀ। ਮੈਨੂੰ ਕੋਈ ਕਾਪੀ ਨਹੀਂ ਦਿੱਤੀ ਗਈ, ਮੈਂ ਸਰਟੀਫਿਕੇਟ ਕਾਪੀ ਅਪਲਾਈ ਕੀਤੀ ਆ। ਆਨਲਾਈਨ ਅਪਲੋਡ ਅੱਜ ਸ਼ਾਮ ਤੱਕ ਅਜੇ ਤੱਕ ਹੋਈ ਨਹੀਂ। ਸੋ ਵਿਸਥਾਰ ਦੇ ਵਿੱਚ ਇਸ ਕੇਸ ਦੇ ਵਿੱਚ ਕਿਸ ਬੇਸ ਨੂੰ ਕਰਕੇ ਐਡੀ ਜਿਹੜੀ ਆ ਵੱਡੀਆਂ ਸਜ਼ਾਵਾਂ ਸੁਣਾਈਆਂ ਗਈਆਂ, ਉਹਦੇ ਸਬੰਧ ਚ ਵਿਸਥਾਰ ਦੇ ਵਿੱਚ ਗੱਲਬਾਤ ਸਾਂਝੀ ਕਰਾਂਗੇ। ਹੁਣ ਮੈਂ ਇਹਦੇ ਉੱਤੇ ਫਸਟ ਹੈਂਡ ਕਮੈਂਟ ਇਹੀ ਕਰ ਸਕਦਾ ਵੀ ਇਹ ਇੱਕ ਪੋਲੀਟੀਕਲ ਡਿਸੀਜਨ ਆ। ਜੋ ਹਾਲਾਤ BJP ਨੇ ਬਣਾਏ ਹੋਏ ਨੇ, ਮੁਲਕ ਭਰ ਦੇ ਵਿੱਚ ਸਿੱਖਾਂ ਦੇ ਖਿਲਾਫ ਮਾਹੌਲ ਖੜਾ ਕੀਤਾ ਗਿਆ, ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਤਸ਼ੱਦਦ ਦਾ, ਜ਼ੁਲਮ ਦਾ, ਜੇਲ੍ਹਾਂ ਦਾ ਦੌਰ ਚੱਲ ਰਿਹਾ। ਉਸ ਸੰਦਰਭ ਦੇ ਵਿੱਚ ਹੀ ਇਸ ਫੈਸਲੇ ਨੂੰ
ਦੇਖਿਆ ਜਾਣਾ ਚਾਹੀਦਾ। ਸਿੱਖਾਂ ਦੇ ਨਾਲ ਕਿਵੇਂ ਦੋਹਰੇ ਮਾਪਦੰਡ ਅਪਣਾਏ ਜਾਂਦੇ ਨੇ, ਉਹ ਇਸ ਫੈਸਲੇ ਰਾਹੀਂ ਸਪਸ਼ਟ ਹੋਏ ਨੇ ਵੀ ਇੱਕ ਪਾਸੇ NIA ਕੋਰਟ ਪੰਚਕੂਲਾ ਨੇ ਪਿਛਲੇ ਸਮੇਂ ਦੌਰਾਨ ਸਮਝੌਤਾ ਐਕਸਪ੍ਰੈਸ ਬਲਾਸਟ ਦੇ ਵਿੱਚ, ਜਿਹਦੇ ਵਿੱਚ ਕਰੀਬ 68 ਬੰਦੇ ਮਰੇ ਸਨ, ਡੈਥ ਹੋਈ ਸੀ, ਕੈਜੂਅਲਟੀ ਸੀ ਤੇ ਸੈਂਕੜੇ ਜ਼ਖਮੀ ਹੋਏ ਸਨ। ਉਸ ਕੇਸ ਨੂੰ RSS ਦੇ ਆਗੂ ਸੀਮਾਨੰਦ ਤੇ ਹੋਰਨਾਂ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਸੀ NIA ਸਪੈਸ਼ਲ ਕੋਰਟ ਪੰਚਕੂਲਾ ਨੇ। ਤੇ ਇਸ ਕੇਸ ਦੇ ਵਿੱਚ ਸਿਰਫ 2 ਦੇਸੀ ਕੱਟੇ ਦੀ ਰਿਕਵਰੀ ਦਿਖਾਈ ਗਈ ਸੀ, ਬਾਕੀ ਸਾਰੀਆਂ ਪ੍ਰਜੰਪਸ਼ਨ ਤੇ ਸੋ ਕਾਲਡ ਕ੍ਰਿਮੀਨਲ ਕੌਂਸਪੀਰੇਸੀ ਦਾ ਕੇਸ ਬਣਾਇਆ ਗਿਆ। ਕੁਲਵਿੰਦਰਜੀਤ ਸਿੰਘ ਖਾਨਪੁਰੀਏ ਤੇ ਹਰਚਰਨ ਸਿੰਘ ਕੋਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਰਿਕਵਰੀ ਨਹੀਂ। ਰਵਿੰਦਰਪਾਲ ਸਿੰਘ ਤੇ ਜਗਦੇਵ ਸਿੰਘ ਕੋ ਦੇਸੀ ਕੱਟਿਆਂ ਦੀ ਰਿਕਵਰੀ ਦਿਖਾਈ ਗਈ। ਹੋਰ ਕਿਸੇ ਤਰ੍ਹਾਂ ਦਾ ਐਕਸਪਲੋਸਿਵ ਸਬਸਟੈਂਸ ਭਾਵੇਂ ਕਿ ਪਹਿਲਾਂ FIR ਦਰਜ ਕੀਤੀ ਗਈ ਸਪੈਸ਼ਲ ਸੈੱਲ ਵੱਲੋਂ, ਪਰ ਕੋਈ ਰਿਕਵਰੀ ਨਹੀਂ ਹੋ ਸਕੀ। ਉਹ ਵਿਡਰਾਨ ਹੋ ਗਏ ਸੈਕਸ਼ਨ ਤੇ ਬਾਅਦ ਦੇ ਵਿੱਚ ਕੁਲਵਿੰਦਰਜੀਤ ਸਿੰਘ ਖਾਨਪੁਰੀਏ ਨੂੰ ਜਦੋਂ ਲਿਆਂਦਾ ਤੇ ਉਹਦੇ ਕੋਲ ਈਵਨ ਕੋਈ ਫੋਨ ਵੀ ਰਿਕਵਰ ਨਹੀਂ ਹੋਇਆ। ਸੋ ਉਹਨਾਂ ਦੀ ਭਾਈ ਸੁਖਦੇਵ ਸਿੰਘ ਬੱਬਲ ਦੀ ਬਰਸੀ ਤੇ ਜਾਣ ਦੀਆਂ ਗੱਲਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਦੇ ਹੱਥਾਂ 'ਚ ਖਾਲਿਸਤਾਨ ਦੇ ਝੰਡੇ ਜਾਂ ਉਹਨਾਂ ਦੀਆਂ ਫੇਸਬੁੱਕ ਆਈਡੀਆਂ ਉੱਤੇ ਖਾਲਿਸਤਾਨ ਦੀ ਸੰਬੰਧੀ ਗੱਲਬਾਤ ਦੇ ਸੰਬੰਧ ਦੇ ਵਿੱਚ ਜਾਂ 2 ਮੇਨ ਜਿਹੜੇ ਵੀ ਡੇਰਾ ਸੱਚਾ ਸੌਦਾ ਦੇ ਬਰਨਾਲੇ ਏਰੀਏ ਦੀ ਕੋਈ ਲੋਕੇਸ਼ਨ ਟਾਵਰ ਲੋਕੇਸ਼ਨ IPO ਉਹਨਾਂ ਨੇ ਕਹਿਤਾ ਰਿਕਵਰੀ ਰੈਕੀ ਕਰਨ ਗਏ ਸੀ। ਅੰਮ੍ਰਿਤਸਰ ਦੀਆਂ ਕੁਝ ਬਿਲਡਿੰਗਾਂ ਦੀਆਂ ਵੀਡੀਓਜ਼ ਉਹਨਾਂ ਦੇ ਫੋਨਾਂ 'ਚ ਮਿਲਿਆ, ਉਹਨੂੰ ਰੈਕੀ ਬਣਾ ਲਿਆ ਬਿਲਡਿੰਗਾਂ ਦੀਆਂ। ਜਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਦਫ਼ਤਰ ਦਾ ਇੱਕ ਬੋਰਡ ਦੀ ਫੋਟੋ ਸੀ ਜੋ ਪਬਲਿਕ ਡੋਮੇਨ ਦੇ ਵਿੱਚ ਫੋਟੋਆਂ ਪਈਆਂ ਹੋਈਆਂ, ਉਹਨਾਂ ਨੂੰ ਕਹਿ ਲਿਆ ਵੀ ਇਹਨਾਂ ਨੇ ਰੈਕੀ ਕਰਨੀ ਸੀ। ਤੇ ਕੌਂਸਪੀਰੇਸੀ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਚਾਹੁੰਦੇ ਸਨ। ਪਰ ਜਿਹੜੀ ਸਜ਼ਾ ਹੋਈ ਉਹ ਗਵਰਨਮੈਂਟ ਆਫ ਇੰਡੀਆ ਦੇ ਖਿਲਾਫ ਵੇਜਿੰਗ ਵਾਰ ਅਗੇਂਸਟ ਗਵਰਨਮੈਂਟ ਆਫ ਇੰਡੀਆ ਦੇ ਸੈਕਸ਼ਨਾਂ ਦੇ ਤਹਿਤ ਸਜ਼ਾ ਕੀਤੀ ਗਈ, ਜਿਹੜੀ ਕਿ ਮੈਂ ਸਪਸ਼ਟ ਰੂਪ ਦੇ ਵਿੱਚ ਕਹਿਣਾ ਚਾਹੁੰਦਾ ਹੈ ਪੋਲੀਟੀਕਲ ਡਿਸੀਜਨ ਆ। BJP ਦੀ ਪਾਲਿਸੀ ਦੇ ਤਹਿਤ ਇਹ ਡਿਸੀਜਨ ਕੀਤਾ ਗਿਆ। ਇੰਨੀ ਹਾਰਡ ਤੇ ਵਰਸ ਡਿਸੀਜਨ ਇਹਨੂੰ ਕਿਹਾ ਜਾ ਸਕਦਾ ਵੀ ਇੱਕ ਪਾਸੇ ਜਿੱਥੇ ਕੋਈ ਅਟੈਂਪਟ ਨਹੀਂ ਹੋਈ, ਕੋਈ ਅਕਰੈਂਸ ਨਹੀਂ ਹੋਈ, ਕੋਈ ਕੁਝ ਨਹੀਂ ਹੋਇਆ, ਸਿਰਫ ਪਲੈਨਿੰਗ ਕੌਂਸਪੀਰੇਸੀ ਤੇ ਸੋਚ ਤੇ ਪ੍ਰਜੰਪਸ਼ਨ ਦੇ ਉੱਤੇ 4 ਸੈਕਸ਼ਨਾਂ ਦੇ ਵਿੱਚ ਉਮਰ ਕੈਦਾਂ ਤੇ 6 ਸੈਕਸ਼ਨਾਂ ਦੇ ਵਿੱਚ 10 ਸਾਲ ਦੀਆਂ ਤੇ ਪੌਣੇ 4 3.5 ਲੱਖ ਰੁਪਇਆ ਜੁਰਮਾਨਾ ਕੀਤਾ ਗਿਆ। ਇੱਕ ਪਾਸੇ ਜਿੱਥੇ ਸਮਝੌਤਾ ਐਕਸਪ੍ਰੈਸ ਦੇ ਵਿੱਚ RSS ਦੇ ਬੰਦਿਆਂ ਨੇ ਕਨਫੈਸ਼ਨ ਵੀ ਕੀਤੇ, ਅਸੀਮਾਨੰਦ ਵਰਗਿਆਂ ਨੇ, ਉਹਨੂੰ NIA ਪੰਚਕੂਲਾ ਨੇ ਉਦੋਂ ਬਰੀ ਕੀਤਾ ਸੀ। ਇਹ ਡਬਲ ਸਟੈਂਡਰਡ ਜੋ ਸਿੱਖਾਂ ਦੇ ਨਾਲ 1950 ਤੋਂ ਲੈ ਕੇ ਹੁਣ ਤੱਕ ਉਹਦੀ ਇੱਕ ਵੱਡੀ ਮਿਸਾਲ ਹੈਗੀ ਆ। ਨੌਜਵਾਨ ਆਪਣੀ ਚੜ੍ਹਦੀ ਕਲਾ ਦੇ ਵਿੱਚ ਵੱਖ-ਵੱਖ ਜ਼ਿਲ੍ਹਾ 'ਚ ਬੰਦਾ, ਅੱਜ ਉਹਨਾਂ ਨੂੰ ਥਰੂ VC ਪੇਸ਼ ਕੀਤਾ ਗਿਆ ਸੀ। ਬਾਕੀ ਡਿਟੇਲ ਜੱਜਮੈਂਟ ਆਉਣ ਤੋਂ ਬਾਅਦ ਉਹਦੇ ਉੱਤੇ ਕੋਈ ਸਪੈਸੀਫਿਕ ਕਮੈਂਟ, ਕਿਉਂਕਿ ਇਸ ਕੇਸ ਦੇ ਵਿੱਚ ਗਵਾਹੀਆਂ ਵੀ ਕੁਝ ਸੋ ਕਾਲਡ ਨੌਜਵਾਨਾਂ ਦੇ ਜਿਹੜੇ ਇਹਨਾਂ ਦੇ ਸੋ ਕਾਲਡ ਸਾਥੀ ਸੀ ਉਹਨਾਂ ਦੀਆਂ ਗਵਾਹੀਆਂ ਹੋਈਆਂ। ਵਿਸ਼ੇਸ਼ ਰੂਪ ਦੇ ਵਿੱਚ ਨਿਸ਼ਾਨ ਸਿੰਘ ਪੂਨੀਆ ਨਾਮੀ ਨੌਜਵਾਨ ਜਿਹੜਾ ਕਿ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਡਰਾਈਵਰ ਸੀ, ਭਾਈ ਦਾਰਾ ਸਿੰਘ ਪੂਨੀਆ ਸ਼ਹੀਦ ਹੋਏ ਸਨ, ਉਹ ਵੀ ਉਹਨਾਂ ਦਾ ਮੁੰਡਾ ਸੀ। ਉਹ ਇਸ ਕੇਸ ਦੇ ਵਿੱਚ ਪਹਿਲਾਂ ਦੋਸ਼ੀ ਸੀ, ਬਾਅਦ ਦੇ ਵਿੱਚ ਉਹ ਡਿਸਚਾਰਜ ਹੋਇਆ। ਉਹਦੀ 164 ਦੀ ਗਵਾਹੀ ਹੋਈ ਅਦਾਲਤ ਦੇ ਵਿੱਚ। ਕੁਲਵਿੰਦਰਜੀਤ ਸਿੰਘ ਖਾਨਪੁਰੀਆ ਦੇ ਖਿਲਾਫ ਉਹ ਠੋਸ ਗਵਾਹੀ ਦੇ ਕੇ ਗਿਆ। ਉਹ ਹੁਣ ਜੱਜਮੈਂਟ 'ਚ ਪਤਾ ਲੱਗੂਗਾ ਵੀ ਉਹਦੀ ਗਵਾਹੀ ਨੂੰ ਆਧਾਰ ਬਣਾਇਆ ਗਿਆ ਨਹੀਂ ਬਣਾਇਆ ਗਿਆ। ਇੱਕ ਹੋਰ ਗਵਾਹ ਪ੍ਰੋਟੈਕਟਡ ਵਿਟਨੈਸ ਸੀ ਜਿਹੜਾ ਕਿ ਨਾਂ ਕੁਲਵਿੰਦਰਜੀਤ ਸਿੰਘ ਨੇ ਮੈਨੂੰ ਪਿਛਲੇ ਦਿਨੀ ਦੱਸਿਆ। ਉਹ ਹੁਣ ਜੱਜਮੈਂਟ ਪੜਾਂਗੇ। ਉਹ ਗਵਾਹ ਤਾਂ ਗਵਾਹੀ ਦੇਣ ਨਹੀਂ ਆਇਆ ਪਰ ਪ੍ਰੋਟੈਕਟਡ ਵਿਟਨੈਸ ਸੀਗਾ। ਉਹਨੇ 164 ਦੇ ਬਿਆਨ ਜਿਹੜੇ ਦਰਜ ਕਰਾਏ ਸਨ ਮੈਜਿਸਟ੍ਰੇਟ ਦਿੱਲੀ ਦੇ ਕੋਲ, ਉਹ ਗਵਾਹੀ ਨਹੀਂ ਦੇਣਾ। ਉਹਦਾ ਬੇਸ ਬਣਿਆ ਨਹੀਂ ਬਣਿਆ ਉਹ ਅਗਲੇ ਦਿਨਾਂ ਦੇ ਵਿੱਚ ਜੱਜਮੈਂਟ ਪੜਨ ਤੋਂ ਬਾਅਦ ਉਹਦੀ ਡਿਟੇਲ ਕੀਤੀ ਜਾਊਗੀ। ਸੋ ਇੱਕ ਪੋਲੀਟੀਕਲ ਡਿਸੀਜਨ ਹੈਗਾ। BJP ਨੇ ਜੋ ਮਾਹੌਲ ਬਣਾਇਆ ਉਹਦੇ ਮੱਦੇਨਜ਼ਰ ਹੀ ਇਸ ਨੂੰ ਦੇਖਣਾ ਚਾਹੀਦਾ ਵੀ ਸਿੱਖਾਂ ਦੇ ਡਬਲ ਸਟੈਂਡਰਡ ਨੇ। ਅਦਾਲਤਾਂ ਵੀ ਵਿਤਕਰੇਬਾਜ਼ੀ ਕਰਦੀਆਂ ਨੇ ਬਹੁਤ ਸਾਰੇ ਕੇਸਾਂ ਦੇ ਵਿੱਚ। ਇਹ ਪੋਲੀਟੀਕਲ ਦਬਾਅ ਦੇ ਅਧੀਨ ਲਿਆ ਗਿਆ। NIA ਸਪੈਸ਼ਲ ਕੋਰਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਜੱਜ ਵੱਲੋਂ ਇਹ ਫੈਸਲਾ ਹੈਗਾ। ਇਹਦੀ ਅਸੀਂ ਅਪੀਲ ਵੀ ਪਾਵਾਂਗੇ ਤੇ ਸਿੱਖ ਜਥੇਬੰਦੀਆਂ ਨੂੰ, ਸਿੱਖ ਸਿਆਸੀ ਪੋਲੀਟੀਕਲ ਜਥੇਬੰਦੀਆਂ ਨੂੰ ਇਹਦੇ ਪ੍ਰਤੀ ਸੋਚਣਾ ਚਾਹੀਦਾ ਵੀ ਸਾਡੇ ਨੌਜਵਾਨ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ 'ਚ ਮੰਨ ਲਓ ਜੇ ਕੋਈ ਉਹਨਾਂ ਦੇ ਮਨ 'ਚ ਰੋਸ ਆ ਵੀ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਤਾਂ ਉਹ ਦੇਸ਼ ਦੇ ਖਿਲਾਫ ਜੰਗ ਦਾ ਐਲਾਨ ਕਿਵੇਂ ਹੋ ਸਕਦਾ? ਜੇ ਕੋਈ ਅਟੈਂਪਟ ਲੈਂਦੇ 307 ਦਾ ਪਰਚਾ ਹੁੰਦਾ, ਜੇ ਕੋਈ ਦੋਖੀ ਸੋਧਿਆ ਜਾਂਦਾ ਤੇ 302 ਦਾ ਪਰਚਾ ਹੁੰਦਾ। ਕੀ ਇੰਡੀਅਨ ਸਟੇਟ ਗਵਰਨਮੈਂਟ ਆਫ ਇੰਡੀਆ ਇਹ ਮੰਨਦੀ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਇੰਡੀਅਨ ਏਜੰਸੀਜ਼ ਨੇ ਕਰਾਈਆਂ ਤੇ ਉਹਨਾਂ ਨੂੰ ਮਾਰਨ ਦੀ ਸੋਚਣ ਬਾਰੇ ਜਾਂ ਉਹਨਾਂ ਨੂੰ ਸੋਧਣ ਦੀ ਸੋਚਣ ਬਾਰੇ
ਸੋਚਣ ਵਾਲੇ ਬੰਦਿਆਂ ਦੇ ਉੱਤੇ ਦੇਸ਼ ਦੇ ਖਿਲਾਫ ਜੰਗ ਦੇ ਐਲਾਨ ਨੂੰ ਮੰਨਿਆ ਜਾਵੇ ਤਾਂ ਇਹ ਸਿੱਧੇ ਸਪਸ਼ਟ ਰੂਪ ਦੇ ਵਿੱਚ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਇਹਨਾਂ ਏਜੰਸੀ ਦੇ ਰਾਹੀਂ ਜਿਹੜੀਆਂ ਕਰਵਾਈਆਂ ਗਈਆਂ ਤੇ ਜਿਹੜਾ ਉਹਦਾ ਇਨਸਾਫ ਲੈਣਾ ਚਾਹੁੰਦਾ ਉਹਨਾਂ ਨੂੰ ਦੇਸ਼ ਦੇ ਖਿਲਾਫ ਜੰਗ ਦਾ ਐਲਾਨ ਮੰਨ ਕੇ ਉਹਨਾਂ ਨੂੰ ਸਜ਼ਾਵਾਂ ਕੀਤੀਆਂ ਜਾਣਗੀਆਂ। ਬਹੁਤ ਮੰਦਭਾਗਾ ਫੈਸਲਾ ਹੈਗਾ ਤੇ ਇਹ ਫੈਸਲੇ ਦੀ ਅਪੀਲ ਕੀਤੀ ਜਾਊਗੀ। ਬਾਕੀ ਡਿਟੇਲ ਜਿਹੜੀ ਆ ਉਹ ਜੱਜਮੈਂਟ ਆਉਣ ਤੋਂ ਬਾਅਦ ਪੜ੍ਹ ਕੇ ਵਿਚਾਰਨ ਤੋਂ ਬਾਅਦ ਸੰਗਤਾਂ ਨਾਲ ਸਾਂਝੀ ਕੀਤੀ ਜਾਊਗੀ। ਸੋ ਭਾਈ ਕੁਲਵਿੰਦਰਜੀਤ ਸਿੰਘ ਖਾਨਪੁਰੀਆ, ਜਗਦੇਵ ਸਿੰਘ ਤਲਾਣੀਆਂ, ਦਵਿੰਦਰਪਾਲ ਸਿੰਘ ਮਹਿਣਾ ਤੇ ਹਰਚੰਦ ਸਿੰਘ ਦਿੱਲੀ ਨੂੰ ਉਮਰ ਕੈਦ ਦੀ ਸਜ਼ਾ, ਇਹ ਬਾਕੀ ਸਾਰੇ ਸੈਕਸ਼ਨਾਂ 'ਚ ਜਿਵੇਂ ਮੈਂ ਸਜ਼ਾ ਦਿੱਤੀ ਉਹ ਹੋਈ ਆ। ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਜਿਹੜਾ ਸਮਾਂ ਉਹਨਾਂ ਨੇ ਪਹਿਲਾਂ ਕੱਟਿਆ ਉਹਦੇ 'ਚੋਂ ਸੈੱਟ ਆਫ ਹੋਊਗਾ, ਉਹ ਕੱਟਿਆ ਜਾਊਗਾ ਤੇ ਅਪੀਲ ਆਉਂਦੇ ਦਿਨਾਂ 'ਚ ਹਾਈ ਕੋਰਟ ਦੇ ਵਿੱਚ ਸਾਰੇ ਪਰਿਵਾਰਾਂ ਤੇ ਉਹਨਾਂ ਦੀ ਸਲਾਹ ਦੇ ਨਾਲ ਦਾਖਲ ਕੀਤੀ ਜਾਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।